ਦਾ ਬਿਜ਼ਨਸ ਵੀ ਕਰਦੇ ਹੋ ਹਾਂਜੀ ਤੇ ਲੋਕੀ ਤਾਂ ਮੈਂ ਵੀ ਕਹਿੰਦੇ ਸੁਣੇ ਨੇ, ਤੁਹਾਨੂੰ ਪਤਾ ਉਹੀ ਕੰਪਨੀ ਸਾਡੀ, ਉਹੀ ਤਕਰੀਬਨ ਤੁਹਾਡੀ ਵੀ ਜਿੰਨਾ ਸਾਡਾ ਉੱਠਣਾ ਬੈਠਣਾ, ਉਹਨਾਂ ਨੇ ਇਹ ਵੀ ਮੈਂ ਕਹਿੰਦੇ ਸੁਣਿਆ ਲੋਕਾਂ ਨੂੰ ਕਿ ਨਾਸਰ ਢਿੱਲੋਂ ਜਿਹੜਾ ਹੈ ਇਹ ਤਾਂ ਇਸ ਕਰਕੇ ਕੰਮ ਮਤਲਬ ਕੀਤੀ ਜਾ ਰਿਹਾ, ਇਹਨੂੰ ਅਫੋਰਡ ਕਰ ਰਿਹਾ ਕਿਉਂਕਿ ਅਸਲ 'ਚ ਤਾਂ ਇਹਦਾ ਕੰਮ ਟੂਰਿਜ਼ਮ ਹੈ, ਇਹਨੂੰ ਤਾਂ ਫਾਇਦਾ ਹੁੰਦਾ ਹੈ, ਲੋਕੀ ਇਹਦੇ ਬੁਲਾਉਣ ਤੇ ਆਉਂਦੇ ਆ, ਲੋਕਾਂ ਨੂੰ ਭੇਜਦਾ ਹੈ। ਇੱਕ ਦੋਸਤ ਨੇ ਪਾਈ ਸੀ, ਮੈਂ ਉਹਨਾਂ ਦਾ ਬਾਰਡਰ ਮੈਨੂੰ ਵਿਖਾ ਕੇ ਲਿਆ, ਬਾਰਡਰ ਜਾਣਾ ਉਦੋਂ 9 ਸਾਲਾਂ ਦਾ, ਮੈਂ ਉਹਨੂੰ ਬਾਰਡਰ ਤੇ ਲੈ ਗਿਆ ਸਾਰੇ ਬੱਚਿਆਂ ਨੂੰ। ਜਦੋਂ ਪਰੇਡ ਕਰਦੇ ਆ ਨਾ ਤੇ ਉਹ ਅਗਰੈਸਿਵ ਇੰਨੇ ਹੁੰਦੇ ਆ ਦੋਵਾਂ ਪਾਸੇ ਵਾਲੇ, ਵੀ ਜਿਵੇਂ ਨਾ ਇੱਕ ਦੂਜੇ ਨੂੰ ਮਾਰ ਹੀ ਦੇਣਾ ਲੱਤਾਂ ਨਾਲ ਹੀ ਮੁੱਛਾਂ ਲੱਤਾਂ ਨਾਲ। ਤੇ ਮੈਨੂੰ ਆਂਦਾ ਉਰਦੂ ਚ ਨਾ ਐਕਸੈਂਟ ਚ, ਬਾਬਾ ਆਪ तो कहते थे इंडिया वाले मेरे दोस्त हैं। मैं कहा हाँ ये तो हमारे दुश्मन है। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਸਾਰਿਆਂ ਦਾ? ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵੈਲਕਮ ਕਰਦੇ ਹਾਂ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਪਿਆਰੇ ਚੈਨਲ ਤੇ। ਸੋ ਦੋਸਤੋ ਲੈ ਕੇ ਹਾਜ਼ਰ ਹੋਏ ਆ ਅੱਜ ਇੱਕ ਨਵੇਂ ਦਿਨ ਦੇ ਨਾਲ ਇੱਕ ਨਵੀਂ ਵੀਡੀਓ। ਬਹੁਤ ਸਾਰੇ ਦੋਸਤ ਕਮੈਂਟ ਕਰ ਰਹੇ ਸੀਗੇ ਵੀ ਨਾਸਰ ਢਿੱਲੋਂ ਦੀ ਜਿਹੜੀ ਵੀਡੀਓ ਆ ਉਹਦੇ ਉੱਤੇ ਵੀ ਤੁਸੀਂ ਰਿਐਕਸ਼ਨ ਵੀਡੀਓ ਲੈ ਕੇ ਆਓ। ਸੋ ਨਾਸਰ ਜੀ ਕੌਣ ਨੇ? ਸੋ ਸਾਰਿਆਂ ਨੂੰ ਪਤਾ ਹੋਣਾ ਤਕਰੀਬਨ ਹੀ। ਨਾਸਰ ਢਿੱਲੋਂ ਜੀ ਜਿਵੇਂ ਕਿ ਸਾਨੂੰ ਆਏ ਨੇ ਸਾਡੇ ਸਾਹਮਣੇ, ਜਿਹੜਾ ਇਹਨਾਂ ਦਾ ਇੱਕ ਚੈਨਲ ਆ ਪੰਜਾਬੀ ਲਹਿਰ, ਉਹਦੇ ਤੋਂ ਅਸੀਂ ਕਾਫੀ ਵੀਡੀਓ ਬਣਾ ਚੁੱਕੇ ਹਾਂ, ਤੁਸੀਂ ਦੇਖ ਵੀ ਲਈਆਂ ਹੋਣੀਆਂ ਆ। ਜਿਹੜਾ ਕਿ ਮੇਨ ਤੌਰ ਤੇ ਕੰਮ ਇਹ ਕਰਦੇ ਨੇ ਕਿ ਜਿਹੜੇ ਵਿਛੜੇ ਹੋਏ ਨੇ 1947 ਤੋਂ ਪਹਿਲਾਂ ਉਹਨਾਂ ਨੂੰ ਮਿਲਾਉਣ ਦਾ ਕੰਮ ਕਰਦੇ ਨੇ। ਫਿਰ ਇਹ ਇੱਕ ਮੈਂ ਇਹਨਾਂ ਦਾ ਪੋਡਕਾਸਟ ਵੀ ਸੁਣਿਆ ਸੀਗਾ, 100% ਸ਼ਾਇਦ ਠੀਕ ਨਾ ਹੋਵਾਂ ਗੱਲਬਾਤ ਮੇਰੀ, ਕਿ ਤੁਸੀਂ ਮੈਨੂੰ ਦਰੁਸਤ ਕਰਿਓ ਜੇ ਮੈਂ ਕਿਤੇ ਗਲਤ ਬੋਲ ਦਵਾਂ। ਇਹ ਸਰਕਾਰੀ ਨੌਕਰੀ ਪੁਲਿਸ ਦੇ ਵਿੱਚ ਵੀ ਸੀਗੇ ਪਹਿਲਾਂ, ਫਿਰ ਹੁਣ ਇਹ ਰਿਟਾਇਰਮੈਂਟ ਲੈ ਚੁੱਕੇ ਨੇ। ਬਾਕੀ ਕਿ ਸਾਰਿਆਂ ਨੂੰ ਪਤਾ ਲੱਗ ਗਿਆ ਨਾਸਰ ਢਿੱਲੋਂ। ਫਿਰ ਇਹਦੇ ਵਿੱਚ ਜਿਹੜੀ ਅਸੀਂ ਵੀਡੀਓ 'ਚ ਲੈ ਕੇ ਆਏ ਹਾਂ, ਇਸ ਵੀਡੀਓ ਦਾ ਟਾਈਟਲ 'ਚ ਇਹ ਲਿਖਿਆ ਹੋਇਆ ਕਿ ਨਾਸਰ ਢਿੱਲੋਂ ਸਿੱਖ ਨੇ ? ਕਿ ਹੋ ਸਕਦਾ ਵੀ ਇਹ ਸਿੱਖ ਵੀ ਹੋਣ, ਇਹਨਾਂ ਦੀ ਫੈਮਿਲੀ, ਇਹਨਾਂ ਦੇ ਦਾਦੇ ਪੜਦਾਦੇ। ਨਾਸਰ ਢਿੱਲੋਂ ਰਿਲੀਜਨ, ਠੀਕ ਹੈ ਜੀ, ਸੀਕ੍ਰੇਟ ਰਿਵੀਲਡ ਗੱਲਬਾਤ ਸੁਣੋ ਪੰਜਾਬ। ਸੋ ਇਹਨਾਂ ਦਾ ਚੈਨਲ ਆ ਜਿਹੜਾ ਸੁਣੋ ਪੰਜਾਬ। ਬਾਕੀ ਇਹਨਾਂ 'ਚ ਰਿਵੀਲ ਕੀਤਾ ਗਿਆ ਵੀ ਸਿੱਖ ਨੇ ਜਾਂ ਮੁਸਲਮਾਨ ਨੇ। ਕੁਐਸਚਨ ਮਾਰਕ ਇਸ ਕਰਕੇ ਲਾਇਆ ਗਿਆ ਕਿ ਕਈ ਜਿਹੜੇ ਨੇ ਲੋਕ ਉਹ ਇਹਨਾਂ ਤੇ ਕੁਐਸਚਨ ਪੁੱਟ ਕਰਦੇ ਨੇ ਕਿ ਵੀ ਇਹ ਸਿੱਖ ਨੇ ਜਾਂ ਇਹਨਾਂ ਦੇ ਦਾਦੇ ਪੜਦਾਦੇ ਜਾਂ ਇਹਨਾਂ ਦਾ ਪਿਛੋਕੜ ਸਿੱਖਾਂ ਦੇ ਨਾਲ ਸ਼ਾਇਦ ਰਿਲੇਟਡ ਹੋਵੇ। ਸੋ ਅਸੀਂ ਵੀ ਅੱਜ ਪਹਿਲੀ ਵਾਰੀ ਇਹ ਪੋਡਕਾਸਟ ਸੁਣਨ ਜਾ ਰਹੇ ਹਾਂ ਤੁਹਾਡੇ ਨਾਲ ਹੀ, ਤੇ ਇਸ ਵੀਡੀਓ ਦੇ ਵਿੱਚ ਹੀ ਜਾਣਾਂਗੇ ਵੀ ਕੀ ਗੱਲਬਾਤ ਹੈ ਵਾਕਈ ਵੀ ਜਿਹੜੇ ਨਾਸਰ ਢਿੱਲੋਂ ਉਹ ਸਿੱਖ ਨੇ ਜਾਂ ਉਹਨਾਂ ਦੇ ਦਾਦੇ ਪੜਦਾਦੇ ਸਿੱਖ ਸੀਗੇ। ਤੇ ਜਿਹੜੇ ਦੋਸਤ ਅੱਜ ਪਹਿਲੀ ਵਾਰੀ ਆਏ ਨੇ, ਚੈਨਲ ਸਬਸਕ੍ਰਾਈਬ ਕਰ ਲਓ, ਲਾਈਕ ਸ਼ੇਅਰ ਤਾਂ ਕਮੈਂਟ ਕਰਕੇ ਆਪਣਾ ਵਿਚਾਰ ਜ਼ਰੂਰ ਦਿਆ ਕਰੋ। ਤੇ ਕਰਦੇ ਹਾਂ ਜੀ ਵੀਡੀਓ ਸਟਾਰਟ, ਬਾਕੀ ਗੱਲਬਾਤ ਕਰਾਂਗੇ ਬਾਅਦ 'ਚ। ਅੱਛਾ, ਤੁਹਾਡਾ ਨਾਮ ਢਿੱਲੋਂ, ਨਾਸਰ ਢਿੱਲੋਂ, ਜਦੋਂ ਮੈਂ ਪਹਿਲੀ ਵਾਰੀ ਸੁਣਿਆ, ਜਦੋਂ ਮੈਨੂੰ ਕਿਸੇ ਨੇ ਕਿਹਾ ਸੀ ਕਿ ਨਾ ਨਾਮ ਕਰ ਢਿੱਲੋਂ। ਅੱਛਾ, ਮਾਝੇ ਵਾਲੀ ਬੋਲੀ ਬੋਲਣੀ ਹੈ, ਢਿੱਲੋਂ ਨਹੀਂ ਕਹਣਾ, ਢਿੱਲੋਂ। ਅੱਛਾ ਠੀਕ ਹੈ, ਉਹ ਭਰ ਕੇ ਕਹਣਾ ਜਿਹੜਾ ਢਿੱਲੋਂ ਠੀਕ ਹੈ। ਤੇ ਮੈਂ ਮਤਲਬ ਮੈਨੂੰ ਇਹੀ ਪਤਾ ਸੀ, ਅਸੀਂ ਜਿਹੜੀਆਂ ਉਹਨਾਂ ਦੀਆਂ ਮੂਵੀਜ਼ ਦੇਖੀਆਂ ਪੰਜਾਬੀ, ਉਹਨਾਂ 'ਚ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ, ਠੰਡ ਲੱਗਦੀ ਤਾਂ ਪਾਇਆ। ਉਹ ਤੁਹਾਨੂੰ ਵੇਖ ਕੇ ਉਹਨਾਂ ਨੇ ਡਾਇਲੌਗ ਬਣਾਏ ਸੀ? ਨਹੀਂ, ਉਹ ਗੋਤਾ ਹੈ ਨਾ, ਢਿੱਲੋਂ, ਚੀਮੇ, ਚੱਠੇ, ਬਾਜਵੇ, ਇਹ ਸਾਰੀਆਂ ਗੋਤਾਂ। ਵੈਸੇ ਤੇ ਅਸੀਂ ਸਾਰੇ ਜਿਹੜੇ ਆ ਇੱਥੋਂ ਦੇ ਰਹਿਣ ਵਾਲੇ ਕਾਫੀ ਹੱਦ ਤੱਕ ਜਿਹੜੀ ਜੱਟਾਂ ਦੀਆਂ ਹਿੰਦੂਸ ਤੋਂ ਸਿੱਖ ਬਣੇ, ਫਿਰ 80s ਦੇ ਵਿੱਚ ਸਾਡੇ ਬਜ਼ੁਰਗ ਜਿਹੜੇ ਉਹ ਮੁਸਲਮਾਨ ਹੋਏ। ਇਹ ਬਹੁਤ ਵੱਡੀ ਤਾਦਾਦ ਹੈ ਆਪਣੇ ਪੰਜਾਬ ਦੇ ਵਿੱਚ। ਅੱਛਾ, ਪਹਿਲਾਂ ਸਿੱਖ ਹੀ ਸੀ ਨਾ, ਫਿਰ ਕਹਿੰਦੇ ਮੁਸਲਮਾਨ ਬਣੇ ਸਾਡੇ। ਮੈਂ ਅਕਸਰ ਉਧਰਲੇ ਪੰਜਾਬ ਵਾਲਿਆਂ ਨੂੰ ਦੱਸਦਾ ਨਾ ਆਂਦੇ ਵੀ ਇੱਧਰ ਵੀ ਹੈਗੇ ਆ ਇਸ ਤਰ੍ਹਾਂ, ਵੀ ਇੱਧਰ ਵੀ ਹੈਗੇ। ਮੈਂ ਨਾ ਵੀ ਤੁਹਾਡੇ ਨਾਲੋਂ ਬਹੁਤ ਹੈ ਇੱਧਰ, ਵੀ ਤੁਸੀਂ 3 ਕਰੋੜ ਜੇ ਪੰਜਾਬੀ ਓਵਰਆਲ ਸਾਰੇ। ਉਹ ਆਪਣੀ ਗੱਲ ਨਹੀਂ ਕਰ ਰਹੇ ਕਿ ਅਸੀਂ ਪਹਿਲਾਂ ਸਿੱਖ ਸੀਗੇ ਫਿਰ ਮੁਸਲਮਾਨ, ਉਹ ਵੈਸੇ ਦੁਨੀਆ ਦੀ ਗੱਲ ਕਰ ਰਹੇ ਆ ਕਿ ਕਈ ਲੋਕ ਪਹਿਲਾਂ ਮੁਸਲਮਾਨ ਸੀਗੇ, ਫਿਰ ਉਹ ਸਿੱਖ ਬਣੇ, ਫਿਰ ਕਈ ਹਿੰਦੂ ਸੀਗੇ ਪਹਿਲਾਂ, ਹਿੰਦੂ ਤੋਂ ਸਿੱਖ ਬਣੇ। ਸੋ ਕਈ ਵਾਰੀ ਏਦਾਂ ਹੁੰਦਾ, ਮੰਨ ਕੇ ਚਲੋ ਸਾਡੇ ਦਾਦੇ ਪੜਦਾਦੇ ਹਿੰਦੂਆਂ 'ਚ ਹੋਣ, ਗਾਂ ਉਹਨਾਂ ਦੇ ਜਿਹੜੇ ਗਾਂ ਬੱਚੇ ਨੇ ਹੌਲੀ ਹੌਲੀ ਤੀਜੀ ਚੌਥੀ ਜਨਰੇਸ਼ਨ ਉਹ ਸਿੱਖ ਬਣ ਗਏ। ਸੋ ਉਹ ਦੱਸ ਰਹੇ ਨੇ, ਫਾਰ ਐਗਜ਼ਾਮਪਲ ਦੇ ਰਹੇ ਹਜੇ ਤੱਕ, ਤਾਂ ਆਪਣਾ ਨਹੀਂ ਦੱਸਿਆ ਹਲੇ ਤੱਕ। ਜੱਟ ਗੋਤਾਂ ਹੋਣੀਆਂ। ਹਾਂ, ਵਾਕਈ ਆਪਣੇ ਇੱਥੇ ਬੜੇ। ਮੈਂ ਤਾਂ ਜਦੋਂ ਇੱਧਰਲੇ ਪਾਸੇ ਲਾਹੌਰ ਆਈ ਨਾ, ਜਦੋਂ ਦੀ ਹੋਰ ਜ਼ਾਤਾਂ ਹੋਰ ਨਾਮ ਸੁਣ ਕੇ ਨਾ, ਤੇ ਮੈਂ ਉਹਨਾਂ ਪੁੱਛਣ ਬਹਿ ਜਾਂਦੀ ਕਿ ਅੱਛਾ ਕਿੱਥੋਂ ਹੋ, ਕਿਹੜੇ ਇਲਾਕੇ ਤੋਂ ਹੋ, ਕਿਉਂਕਿ ਅਸੀਂ ਤਾਂ ਸੁਣਿਆ ਸੀ ਖੈਰੇ ਜੱਟ ਸੁਣੇ ਸੀ ਬਹੁਤੀ ਗੱਲ, ਅਸੀਂ ਕੋਈ ਚੀਮੇ ਸੁਣ ਲਏ ਤੇ ਕੋਈ 2-4 ਹੋਰ ਬਾਜਵੇ ਸੁਣ ਲਏ। ਉਹ ਇੱਧਰਲੇ ਪਾਸੇ ਲਾਹੌਰ ਵਾਲੇ ਪਾਸੇ ਆ ਕੇ ਪਤਾ ਚੱਲਿਆ, ਫਿਰ ਫੈਸਲਾਬਾਦ ਜਾਓ ਤਾਂ ਪਤਾ ਲੱਗਦਾ। ਤੁਸੀਂ ਫਿਰ ਨਿੱਕੇ ਜਿਹੇ ਮੁਹੱਲੇ 'ਚ ਰਹਿੰਦੇ ਹੋਣੇ? ਮੈਂ ਵਾਕਈ ਨਿੱਕੇ ਜਿਹੇ ਮੁਹੱਲੇ 'ਚ ਰਹਿੰਦੀ ਸੀ। ਅੱਛਾ, ਫਿਰ ਦੁਨੀਆ ਨਾਲ ਰਾਬਤਾ ਵੀ ਤਾਂ ਕੁੜੀਆਂ ਦਾ ਉਨਾ ਕੀ ਹੁੰਦਾ। ਇਹ ਵੀ ਹੈ, ਇਹ ਵੀ ਗੱਲ ਹੈ। ਹਾਂ, ਮਰਦਾਂ ਦਾ ਐਕਸਪੋਜ਼ਰ ਆਫ ਕੋਰਸ ਜ਼ਿਆਦਾ ਹੁੰਦਾ, ਸਾਨੂੰ ਔਰਤਾਂ ਦਾ ਐਕਸਪੋਜ਼ਰ ਮੇਰਾ ਹਾਲਾਂਕਿ ਬਹੁਤ ਹੈ, ਦੇ ਬਾਵਜੂਦ ਮੈਂ ਕਈ ਲੋਕਾਂ ਨੂੰ ਮਤਲਬ ਹੈਰਾਨ ਹੋ ਕੇ ਪੁੱਛਦੀ, ਤੁਹਾਡਾ ਵੀ ਤਾਂ ਮੈਨੂੰ ਪਤਾ ਲੱਗਿਆ ਸੀ, ਤੇ ਮੈਂ ਸਿੱਖ ਸਮਝੀ। ਮੈਂ ਕਿਹਾ ਸਿੱਖ ਹੋਵੋਗੇ, ਪਰ ਕਿਸੇ ਨੇ ਮੈਨੂੰ ਇਹ ਵੀ ਕਿਹਾ ਕਿ ਉਹ ਮੁਸਲਮਾਨਾਂ 'ਚ ਸਿੱਖ ਹੈ। ਤੇ ਇਹ ਵੀ ਆਮ ਫਾਹਮ ਗੱਲ ਹੈ। ਮਤਲਬ ਇਨਸਾਨ ਨੂੰ ਜਿੱਦਾਂ ਆਪਾਂ ਸੋਸ਼ਲ ਗੱਲ ਕੰਮ ਕਰਦੇ ਹਾਂ, ਕਿਸੇ ਵਾਸਤੇ ਕੁਛ ਸੋਸ਼ਲੀ ਐਸਾ ਕਰਦੇ, ਮੈਨੂੰ ਲੱਗਦਾ ਅਸੀਂ ਇਹਨਾਂ ਤੋਂ ਉੱਤੇ ਉੱਠ ਕੇ ਫਿਰ ਇਹ ਗੱਲਾਂ ਹੁੰਦੀਆਂ, ਇਹ ਗੱਲ ਵਿੱਚ ਰਹਿ ਨਹੀਂ ਜਾਂਦੀ। ਤੇ ਹੁਣ ਉਹ ਦੋਸਤ ਸਾਰੇ ਜਿਹੜੇ ਆਂਦੇ ਵੀ ਨਹੀਂ, ਪ੍ਰਾਊਡ ਕਰਦੇ ਵੀ ਨਹੀਂ, ਵਧੀਆ ਕੀਤਾ ਵੀ
ਨੇਕੀ ਵਾਲਾ ਕੰਮ ਕੀਤਾ, ਚੰਗਾ ਕੰਮ ਕੀਤਾ। ਹੁਣ ਜਿਵੇਂ ਕੱਲ ਹੀ ਮੈਂ ਅਨੀਕ ਨਾਲ ਸਟੋਰੀ ਸ਼ੇਅਰ ਕੀਤੀ ਸੀ ਵੀ ਇਹ ਮੁਸਲਮਾਨ ਭੈਣ ਆ ਤੇ ਸਿੱਖ ਭਰਾ ਉਹਦੇ 3 ਇੰਡੀਆ ਤੋਂ ਉਹਨੂੰ ਮਿਲਣ ਆਏ ਹੁਣ। ਅੱਛਾ। ਉਹ 6 ਮਹੀਨੇ ਦੀ ਸੀ ਜਦੋਂ ਇੱਥੇ ਪਾਕਿਸਤਾਨ ਅੱਛਾ, ਰਹਿ ਰਹਿ ਗਈ। ਗਈ। ਓਹੋ। ਤੇ ਮਤਲਬ ਉਹਨਾਂ- ਕਿ ਭੈਣ ਇੱਧਰ ਰਹਿ ਗਈ ਸੀਗੀ, ਹਾਂ, ਭਰਾ ਮਤਲਬ ਉੱਧਰ ਚੱਲ ਗਏ। ਪਾਕਿਸਤਾਨ 'ਚ ਤੇ ਭਰਾ ਇੰਡੀਆ 'ਚ ਆ ਗਏ ਸੀਗੇ ਤੇ ਹੁਣ ਉਹਨੂੰ ਮਿਲਣ ਗਏ ਨੇ ਕਈ ਸਾਲਾਂ ਬਾਅਦ। ਤੇ ਜਿਹੜੇ ਭਰਾ ਨੇ ਉਹ ਸਿੱਖ ਨੇ ਤੇ ਭੈਣ ਮੁਸਲਮਾਨ ਆ। ਕੁਦਰਤ ਦੇ ਕਰਤਾਰਪੁਰ ਰੰਗ ਸਾਹਿਬ ਆ। ਮਿਲਾਇਆ ਸੀ, ਹੁਣ ਉਹ ਇੱਥੇ ਉਹਨਾਂ ਦੇ ਭਰਾ ਉਹਦੇ ਉਧਰ ਆਏ ਨੇ, ਸਿੱਖ ਨੇ ਤੇ ਉਹ ਮੁਸਲਮਾਨ ਹੈ। ਉਹ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ, ਕੋਈ ਵੇਰਵਾ ਤੇ ਨਹੀਂ ਲੱਗਦਾ? ਆਂਦੇ ਵੀ ਵਕਤ ਦੀ ਮਾਰ ਸੀ, ਵਕਤ ਦੀ ਮਾਰ ਪਈ, ਇਹਦਾ ਕਸੂਰ ਕੋਈ ਨਹੀਂ ਸੀ ਵੀ ਇਹ ਇੱਥੇ ਰਹਿ ਗਈ, ਅਸੀਂ ਛੱਡ ਕੇ ਗਏ ਨਾ ਇਹਨੂੰ। ਮਤਲਬ ਸਾਡੇ ਮਾਂ ਕਤਲ ਹੋ ਗਈ ਤੇ ਵਾਲਦ ਸਾਡਾ ਪਿਓ ਛੱਡ ਕੇ ਤੁਰ ਗਿਆ, ਤੇ ਇਹਦਾ ਕਸੂਰ ਤੇ ਕੋਈ ਨਹੀਂ ਨਾ। ਸਹੀ ਗੱਲ ਆ। ਉਹਨੇ ਮੁਸਲਮਾਨਾਂ ਇੱਕ ਬੰਦੇ ਨੇ ਉਹਨੂੰ ਚੁੱਕ ਕੇ ਪਾਲਿਆ, ਉਹਨੇ ਧੀ ਬਣਾਇਆ, ਉਹਨੇ ਉਹਦਾ ਵਿਆਹ ਕੀਤਾ, ਸਾਰਾ ਕੁਝ ਕੀਤਾ। ਤੇ ਹੁਣ ਅਸੀਂ ਸਿੱਖ ਹੈ ਤੇ ਅਸੀਂ ਆਖਾਂਗੇ ਉਹਨੂੰ ਸਿੱਖ ਹੋ ਜਾਂ ਨਹੀਂ? ਮਜ਼ਹਬ ਤੇ ਇੱਕ ਅਲੱਗ ਹੋਰ ਚੀਜ਼ ਹੈ ਨਾ। ਅਲੱਗ ਹੈ ਵੀ ਅਸੀਂ ਇਹਨੂੰ ਉਹਦੇ ਨਾਲ ਜੋੜਾਂਗੇ ਫਿਰ ਨਹੀਂ, ਪਰ ਰਿਸ਼ਤੇ ਦੇ ਖੂਨ ਤੇ ਇੱਕ ਆ ਨਾ। ਮੈਨੂੰ ਕਹਿ ਦਿੰਦੇ ਨੇ ਲੋਕੀ ਕਿ ਤੂੰ ਜਿੰਨਾ ਹੁਣ ਮਤਲਬ ਇੰਡੀਅਨ ਪੰਜਾਬ ਤੇ ਇੱਥੋਂ ਦੇ ਪੰਜਾਬ ਦੀ ਗੱਲ ਕਰਦੀ ਹੈ, ਕੁਛ ਅਰਸੇ ਬਾਅਦ ਨਾ ਤੂੰ ਪਤਾ ਲੱਗੇਗਾ ਤੂੰ ਸਿੱਖਣੀ ਹੋ ਗਈ। ਵੀ ਇਹਦੇ ਲਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਮਜ਼ਹਬ ਚੇਂਜ ਕਰ ਰਹੇ ਹੋ, ਪਿਆਰ ਦੀ ਗੱਲ ਹੈ, ਉਹ ਤਾਂ ਕਿਤੇ ਵੀ ਕੋਈ ਵੀ ਕਰ ਸਕਦਾ ਹੈ। ਅੱਛਾ, ਤੁਸੀਂ ਕੋਈ ਵਾਕਿਆਤ ਐਸੇ, ਕੋਈ ਬਹੁਤ 2-3 ਐਸੇ ਵਾਕਿਆ ਜਿਹੜੇ ਤੁਹਾਨੂੰ ਯਾਦ ਰਹਿ ਗਏ ਹੋਣ, ਜਿਹੜੇ ਤੁਹਾਨੂੰ ਟੱਚ ਕੀਤੇ ਹੋਣ ਬਕਾਇਦਾ ਕਿ ਨਹੀਂ ਇਹ ਬਹੁਤ ਵੱਡੀ ਗੱਲ ਸੀ, ਐਵੇਂ ਹੁੰਦਾ ਨਹੀਂ ਹੈ? ਹਰ ਇੱਕ ਦੀ ਕਹਾਣੀ ਸਟੋਰੀ ਇਸ ਤਰ੍ਹਾਂ ਹੀ ਆ ਵੀ ਜਿਵੇਂ ਕੋਈ ਨਵੇਕਲੀ ਹੋਵੇ, ਦੂਜਿਆਂ ਨਾਲ ਵੱਖਰੀ ਹੋਵੇ। ਉਹ ਮੈਂ ਦੱਸਣਾ ਵੀ ਇੱਧਰ ਖਤਰਾਵਾਂ ਪਿੰਡ ਆ ਟੋਬੇ ਦੇ ਵਿੱਚ, ਉਹਨਾਂ ਦੀ ਬਾਕੀ ਫੈਮਿਲੀ ਇੱਥੇ ਰਹਿੰਦੀ ਹੈ। ਖਤਰਾਵਾਂ ਠੀਕ। ਤੇ ਉਹ ਬਜ਼ੁਰਗ ਉੱਥੇ ਰਹਿ ਗਏ ਸੀ, ਬਜ਼ੁਰਗ ਤੇ ਉਹਨਾਂ ਦੀ ਮਾਂ। ਉਦੋਂ ਤੇ ਬੱਚਾ ਸੀ 6 ਸਾਲ ਦਾ ਸੀ ਤੇ ਉਹਦੀ ਮਾਂ। ਉਹ ਜਦੋਂ ਆਂਦੇ ਵੀ ਪਿੰਡ ਤੇ ਹੋਇਆ ਨਾ ਹਮਲਾ, ਤੇ ਇਹਨਾਂ ਦੇ ਬਾਕੀ ਜੀ ਤੇ ਖੇਤੀ ਨਾਲ ਜੁੜੇ ਹੁੰਦੇ ਸੀ, ਸਾਰੇ ਟੂਲ ਤੇ ਸੀ। ਆਂਦੇ ਵੀ ਉੱਥੇ ਟੂਲ ਬੋਰ ਤੇ ਝਰਾਟਾਂ ਦੇ ਜਦੋਂ ਪਾਣੀ ਕੱਢਦੇ ਢੱਗਿਆਂ ਦੇ ਨਾਲ, ਬਲਦਾਂ ਦੇ ਨਾਲ, ਉੱਥੇ ਸਨ। ਤੇ ਉਹ ਮਾਂ ਤੇ ਉਹਦਾ ਪੁੱਤ ਤੇ ਇੱਕ ਉਹਦਾ ਬਸ ਵੀ ਚਾਚੇ ਦਾ ਪੁੱਤ, ਵੀ ਦੋਵੇਂ ਕਜ਼ਨ ਤੇ ਉਹਦੀ ਮਾਂ, ਉਹ ਉੱਥੇ ਸੀ, ਬਾਕੀ ਸਾਰੇ ਬਾਹਰ ਸਨ। ਉਹ ਘਰ ਤੇ ਉਹ ਉਹਨਾਂ ਸਾੜਤਾ, ਘਰ ਤੇ ਹਮਲਾ ਕਰਤਾ। ਆਂਦਾ ਵੀ ਉਹ ਸਹਿਮ ਕੇ ਨਾ ਉਹ ਜਿਹੜਾ ਮੁੰਡਾ, ਇੱਕ ਖੱਬੀ ਬਾਂਹ ਥੱਲੇ ਤੇ ਇੱਕ ਸੱਜੀ ਬਾਂਹ, ਭਤੀਜਾ ਸੱਜੀ ਬਾਂਹ ਥੱਲੇ ਉਹਨੇ ਲੈ ਲਿਆ ਮਾਂ ਉਹਦੀ ਨੇ, ਤੇ ਪੋਤਾ ਆਪਣੇ ਨੂੰ ਖੱਬੀ ਬਾਂਹ ਥੱਲੇ। ਤੇ ਉਹਨਾਂ ਨੂੰ ਕੋ ਮਾਫੀ ਤਲਾਫੀ ਵੀ ਨਾ ਮਾਰੋ। ਖੈਰ ਉਹਨੇ ਮਾਰਿਆ ਉਹਨੂੰ ਨਾ, ਜਦੋਂ ਇੱਕ ਨੂੰ ਜਿਹੜਾ ਭਤੀਜਾ ਸੀ ਨਾ, ਉਹਨੂੰ ਨੇ ਮਾਰ ਦਿੱਤਾ ਉਹਨਾਂ ਨੇ। ਤੇ ਇਹ ਉਹ ਜਿਹੜਾ ਦੂਸਰਾ ਸੀ ਨਾ, ਡਰ ਕੇ ਮਾਂ ਦੀ ਬਾਂਹ ਛਡਾ ਕੇ ਤੇ ਪਿਛਲੇ ਗਲੇ ਥਾਣੀ ਭੱਜ ਗਿਆ। ਤੇ ਮਾਂ ਵੀ ਉੱਥੋਂ ਉਹਦੇ ਮਗਰ ਹੀ। ਖੈਰ ਉਹ ਵੀ ਉੱਥੋਂ ਨਿਕਲ ਕੇ ਤੇ ਉਹ ਖੇਤਾਂ ਨੂੰ ਚਲ ਗਈ ਵੀ ਜਿੱਥੇ ਟੂਲ ਤੇ ਬੋਰ, ਟੂਲ ਮਤਲਬ ਵੀ ਉਦੋਂ ਦੂਜੀਆਂ ਹੁੰਦੀਆਂ ਨਾ ਝਰਾਟਾਂ, ਤੇ ਛੋਟਾ ਟੋਇਆ ਹੁੰਦਾ ਸੀ, ਵੱਡੇ ਟੂਲ ਨਹੀਂ ਸੀ ਹੁੰਦੇ, ਮਤਲਬ 15-20 ਫੁੱਟ ਦੇ ਉਹਨਾਂ ਥਾਂ। ਉੱਥੇ ਤੁਰ ਗਈਆਂ, ਵੀ ਭੱਜ ਕੇ ਵੀ ਚਲੋ ਖੇਤ ਨੇ ਉੱਥੇ ਸਾਡੇ ਘਰ ਦੇ ਹੋਣਗੇ। ਖੈਰ ਉੱਥੋਂ ਜਦੋਂ ਪਿੰਡ ਨੂੰ ਜਥਾ ਪੈ ਗਿਆ ਤੇ ਉਹ ਵੀ ਕਿਤੇ ਅੱਗੇ ਪਿੱਛੇ ਹੋ ਗਏ ਘਰ ਦੇ ਜੀ। ਹੁਣ ਨਿੱਕਾ ਜਿਹਾ ਬੱਚਾ ਸੀ ਤੇ ਮਾਂ ਸੀ, ਤੇ ਉਹ ਰਾਤ ਤੱਕ ਤੇ ਡੀਕਦੇ ਰਹੇ, ਉੱਥੇ ਲੁਕੇ ਰਹੇ। ਤੇ ਉਹ ਫਿਰ ਅਗਲੇ ਦਿਨ ਸਵੇਰੇ ਜਿਵੇਂ ਹੀ ਕੋਈ ਉਧਰ ਨੂੰ ਲੋਕ ਜਾਣ, ਪਤਾ ਲੱਗੇ ਵੀ ਇੱਥੇ ਕੋਈ ਹੈ, ਤੇ ਉਹਨੂੰ ਜਾਣ, ਤੇ ਮਾਂ ਜਿਹੜੀ ਨਾ ਉਹਨੂੰ ਮੁੰਡੇ ਨੂੰ ਪਹਿਲਾਂ ਥੱਲੇ ਉਤਾਰਦਾ, ਤੇ ਆਪ ਨਾਲ ਦੇ ਨਾਲ ਨਾ ਬੋਰ ਦੀ ਨਾਲ ਦੇ ਨਾਲ ਜਾਂ ਝਰਾਟ ਦੇ ਨਾਲ, ਜਿਹੜੀ ਵੀ ਕੋਈ ਉਹਦਾ ਹਿਸਾਬ, ਉਹਦੇ ਨਾਲ ਫੜ ਕੇ ਥੱਲੇ। ਤੇ ਉਹ ਜਦੋਂ ਉਹ ਲੋਕ ਆ ਕੇ ਵੇਖਣ ਵੀ ਥੱਲੇ ਉੱਥੇ ਹਮਲਾ ਨਹੀਂ ਹੋ ਸਕਦਾ, ਵੇਖ ਵੂਖ ਕੇ ਵਾਪਸ ਮੁੜ ਜਾਣ। ਮਾਂ ਫੇਰ ਉਹਨੂੰ ਤਾਂ ਲੈ ਕੇ ਆਪ ਪਹਿਲੋਂ ਆਵੇ, ਉਹਨੂੰ ਕੱਢਿਆ ਔਕਸੋ ਕਰਕੇ। 5-6 ਵਾਰੀ ਉਹਨੇ ਦੱਸਿਆ ਵੀ ਜਿੰਨੀ ਕੁ ਉਹਦੀ ਉਮਰ ਸੀ ਉਦੋਂ 5-6 ਸਾਲ ਦੀ, ਮਾਂ ਮਤਲਬ ਵੀ ਤਾਂ ਆਵੇ, ਉਹ ਜਦੋਂ ਹਮਲਾ ਹੋਇਆ ਫੇਰ ਥੱਲੇ ਚੱਲ ਜੇ। ਕਹਿ ਰਹੇ ਇਸੇ ਕਸ਼ਮਕਸ਼ ਜਾਂਦੇ ਵੀ 2-3 ਦਿਨ ਲੰਘੇ ਤੇ 6 ਵਾਰਾਂ ਮੇਰੀ ਮਾਂ ਨਾ ਗਈ ਥੱਲੇ। ਤੇ ਖੈਰ ਉਹਦੀ ਉੱਥੇ ਮੌਤ ਹੋ ਗਈ। ਉਹ ਉੱਥੇ ਹੀ ਰਹਿ ਗਿਆ ਟੂਲ ਦੇ ਵਿੱਚ ਹੀ। ਉਹ ਜਦੋਂ ਠੰਡ ਢੰਡੋਲਾ ਹੋਇਆ ਇੱਕ ਅੱਧੇ ਦਿਨ ਬਾਅਦ, ਉਹ ਪਿੰਡ ਵਾਲਿਆਂ ਨੇ ਕਿਸੇ ਨੇ ਆਵਾਜ਼ ਸੁਣੀ ਹੋਈ ਜਾਂ ਕੁਛ ਵੀ, ਤੇ ਉਹਨੂੰ ਕੱਢ ਕੇ ਪਿੰਡ ਲੈ ਗਏ। ਮਾਂ ਵਿਚਾਰੀ ਉਹਨੂੰ ਬਚਾਉਂਦੀ ਉੱਥੇ ਮਰ ਗਈ। ਉਹ ਮਰ ਗਈ। ਤੇ ਉਹਨੂੰ ਪਿੰਡ ਜਦੋਂ ਲੈ ਕੇ ਫਿਰ ਕਿਸੇ ਨੇ ਘਰ ਰੱਖ ਲਿਆ। ਫਿਰ ਸਾਰੀ ਉਮਰ ਉਹ ਵਿਚਾਰਾ ਉੱਥੇ ਰਿਹਾ। ਮੌਤ ਉਹਦੀ ਉੱਥੇ ਹੋਈ, ਪਿਛਲੇ ਸਾਲ ਹੀ ਉਹਦੀ ਡੈਥ ਹੋਈ। ਮੈਨੂੰ ਕਿਸੇ ਨੇ, ਇਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਸਾਡਾ ਚਾਚਾ ਰਹਿ ਗਿਆ। ਤੇ ਇਹਨਾਂ ਦੀ ਵੀ ਕੀ ਕਹਿੰਦੇ ਵੀ ਅੱਜ ਕੱਲ ਦੇ ਦੌਰ ਦੇ ਵਿੱਚ ਮੈਂ ਬੜੀ ਬਹਾਦਰੀ ਕਹਾਂਗਾ, ਇਹਨਾਂ ਨੇ ਚਾਚੇ ਦੇ 6 ਕਿੱਲੇ ਅੱਜ ਵੀ ਰੱਖੇ ਜੀ, ਵੀ ਚਾਚਾ ਸਾਡਾ ਲੱਭੂਗਾ, ਚਾਚਾ ਸਾਡਾ ਆਊਗਾ ਤੇ 6 ਕਿੱਲੇ ਉਹਨੂੰ ਦੇਣੇ ਉਹਦੇ ਹਿੱਸੇ ਦੇ। ਵਾਹ। ਤੇ ਉਹ ਖੈਰ ਲੱਭ ਵੀ ਗਿਆ। ਫਿਰ ਅਸੀਂ ਉਹਨਾਂ ਨੂੰ ਮਿਲਾਇਆ ਇੱਕ ਵਾਰੀ ਕਰਤਾਰਪੁਰ ਸਾਹਿਬ, ਕੋਸ਼ਿਸ਼ ਕੀਤੀ 1-2 ਵਾਰੀ, ਉਹ ਵੀਜ਼ੇ ਦੀ 2 ਸਾਲ ਪਹਿਲਾਂ ਨਹੀਂ ਮਿਲਿਆ ਉਹਨੂੰ, ਵੀਜ਼ਾ ਨਹੀਂ ਉਹਨਾਂ ਨੂੰ ਮਿਲ ਸਕਿਆ ਨਾ ਉਸ ਬਜ਼ੁਰਗ ਨੂੰ ਉੱਧਰ ਲੈਣ। ਖੈਰ ਉਹਦੀ ਡੈਥ ਹੋ ਗਈ। ਇੱਧਰ ਪਹੁੰਚ ਕਰਦਿਆਂ ਵੀ ਮੈਂ ਜਾਊਂਗਾ ਆਪਣੇ ਘਰ ਭਤੀਜਿਆਂ ਕੋ, ਉੱਥੇ ਮੇਰੇ ਜ਼ਿੰਦਗੀ ਦੇ ਆਖਰੀ ਦਿਨ ਲੰਘਣਗੇ।
ਸੋ ਇਹ ਵਾਕਿਆ ਇਸ ਤਰ੍ਹਾਂ ਦੇ ਜਿਹੜੇ ਨਾ ਉਹ ਸਾਰੇ ਦੇ ਸਾਰੇ ਉਹ ਜਿਹਦੇ ਉੱਤੇ ਮਰਨ ਦੇ ਨਾਲ ਫਿਰ ਕਹਾਣੀ ਖਤਮ ਹੋਈ। ਖਵਾਤੀਨ ਜਿਹੜੀਆਂ ਤੁਹਾਨੂੰ ਮਤਲਬ ਔਰਤਾਂ ਜੋ ਜਿਹੜੀਆਂ ਮਿਲਦੇ ਨੇ ਜਿਨ੍ਹਾਂ ਦੇ ਕਿੱਸੇ ਐਸੇ ਨੇ, ਉਹਨਾਂ ਦੇ ਕੋਈ ਕਿੱਸੇ ਸੁਣਾਓ ਕਿ ਉਹ ਜਿਹੜੀਆਂ ਮਤਲਬ ਔਰਤਾਂ ਹੁਣ ਹਯਾਤ ਵੀ ਨੇ, ਜਿਹੜੀਆਂ ਕੋਈ ਇੱਧਰ ਨੇ ਕੋਈ ਉੱਧਰਲੇ ਪਾਸੇ ਨੇ, ਉਹ ਕਿਵੇਂ ਉਹਨਾਂ ਤੇ ਗੁਜ਼ਰੀ ਹੈ? ਕੋਈ 2-4 ਗੱਲਾਂ ਤੁਹਾਨੂੰ ਯਾਦ ਰਹਿ ਗਈਆਂ ਹੁਣ ਉਹਨਾਂ ਨੇ ਕਿਸੇ ਕਿਉਂ ਗੁਜ਼ਾਰੀ ਹੈ? ਔਰਤਾਂ ਦੇ ਵੇਖੋ ਬਹੁਤ ਸਾਰੇ ਔਰਤਾਂ ਬੱਚੀਆਂ ਹਨ ਜਦੋਂ ਉਦੋਂ 10 ਸਾਲ ਦੀ 12 ਦੀ 15 ਦੀ ਉਹ ਰਹਿ ਗਈਆਂ ਉੱਥੇ, ਉਹਨਾਂ ਦੇ ਨਾਲ ਮਤਲਬ ਵੀ ਉਦੋਂ ਦੇ ਮਾਮਲਾ ਜਿਹੜੇ ਨੇ ਉਹ ਇੱਧਰ ਸਨ ਕੁਛ ਉੱਧਰ ਸਨ, ਤੇ ਉਹਨਾਂ ਦੇ ਉੱਥੇ ਹੀ ਵਿਆਹ ਹੋਏ। ਜਿਵੇਂ ਇੱਕ ਫੈਸਲਾਬਾਦ ਤੋਂ ਫੈਮਿਲੀ ਉਹਨਾਂ ਦੀ ਬਾਬਾ ਜੀ ਹਯਾਤ ਨੇ, ਉਹਦੀ ਭੈਣ ਉੱਧਰ ਹਯਾਤ ਹੈ, ਉਹ ਆਪਸ ਵਿੱਚ ਫੋਨ ਤੇ ਗੱਲਬਾਤ ਕਰਦੇ ਹੀ ਕਰਵਾ ਦਿੱਤੀ ਹੈ, ਲੇਕਿਨ ਉਹ ਮੀਡੀਆ ਤੇ ਨਹੀਂ ਆਏ। ਅੱਜ ਵੀ ਉਹ ਉੱਥੇ ਆ, ਇਹ ਇੱਥੇ ਨੇ। ਉਹ ਮੁਆਸ਼ਰੇ ਤੋਂ ਡਰਦੀ ਵੀ ਮੈਂ ਉਧਰ ਜਾਣਾ ਨਹੀਂਗਾ, ਜਾਂ ਉਹ ਤੇ ਆਉਣਾ ਚਾਹੁੰਦੀ ਹੈ, ਕੋਈ ਬੱਚੇ ਨਹੀਂ ਆਉਣਾ ਦੇਣ ਜਾ ਰਹੇ ਵੀ। ਸੋ ਇਸ ਤਰ੍ਹਾਂ ਦੇ ਕੇਸ ਵੀ ਬਹੁਤ ਨੇ, ਹਲੇ ਵੀ ਹੈਗੇ। ਲੋਕੀ ਰਾਬਤਾ ਕਰਦੇ ਤੁਹਾਡੇ। ਹਾਂ, ਅੱਛਾ, ਜਦੋਂ ਤੁਸੀਂ ਇਹ ਸਭ ਕਰ ਰਹੇ ਹੋ ਤੁਹਾਨੂੰ ਖਤਰਾ ਨਹੀਂ ਕਦੀ ਕਿਸੇ ਤਰ੍ਹਾਂ ਦਾ ਮਹਿਸੂਸ ਹੋਇਆ? ਇਹ ਹੋ ਵੀ ਜਾਂਦਾ, ਲੇਕਿਨ ਇਹ ਵੀ ਜਿੰਨੀ ਦੇਰ ਤੁਸੀਂ ਫਿਰ ਕੁਛ ਨਾ ਕੁਛ ਇਸ ਤਰ੍ਹਾਂ ਦਾ ਫੇਸ ਨਹੀਂ ਕਰਨਾ, ਫਿਰ ਉਹ ਅੱਗੇ ਕੰਮ ਕਰਨ ਚ ਵੀ ਤੁਹਾਨੂੰ ਮੈਨੂੰ ਲੱਗਦਾ ਸਵਾਦ ਨਹੀਂ ਆਉਂਦਾ। ਸਵਾਲ ਨਹੀਂ। ਤੇ ਇਹਦੇ ਚ ਹੋਇਆ ਵੀ ਆ 1-2 ਵਾਰੀ ਇਸੇ ਵਾਕਿਆਤ ਮਾਮਲਾ। ਲੋਕ ਤੇ ਕਹਿੰਦੇ ਨਹੀਂ, ਫਿਰ ਲੋਕਾਂ ਦੀ ਗੱਲ ਤੇ ਥੋੜਾ ਰਹਿਣਾ ਹੁੰਦਾ ਵੀ ਜੇ ਆਪਾਂ ਉਸ ਗੱਲ ਨੂੰ ਲੈ ਕੇ ਪਿੱਛੇ ਹਟ ਜਾਈਏ ਫਿਰ ਉਹ ਗੱਲ ਉੱਥੇ ਮੁੱਕ ਜਾਂਦੀ। ਗੱਲ ਤਾਂ ਉੱਥੇ ਮੁੱਕ ਜਾਂਦੀ ਹੈ। ਅੱਛਾ, ਮੈਂ ਤਾਂ ਜਦੋਂ ਕਿਤੇ ਮੇਰੇ ਮਤਲਬ ਕੁਝ ਹੋਰ ਵੀ ਸਾਡੇ ਦੋਸਤ ਜਿਹੜੇ ਜਰਨਲਿਸਟ ਸੀ ਉਹਨਾਂ ਤੇ ਹਜੇ ਇਲਜ਼ਾਮ ਲੱਗਦੇ ਸੀ ਤੇ ਅਸੀਂ ਉਹਨਾਂ ਨੂੰ ਕਹੀਦਾ ਸੀ ਬਾਕੀ ਗੱਲਾਂ ਛੋੜੋ, ਲਿਫਾਫਾ ਮਿਲਿਆ ਉਹ ਜੋ ਹਿੱਸਾ ਤਾਂ ਸਾਨੂੰ ਦੇ ਦਿਓ, ਅਸੀਂ ਤੁਹਾਡੇ ਦੋਸਤ, ਅਸੀਂ ਬਦਨਾਮ ਹੋਣ ਦੇ ਤੁਹਾਡੇ ਨਾਲ ਤੇ ਜਿਹੜੇ ਤੁਹਾਨੂੰ ਵੀ ਲਿਫਾਫੇ ਸ਼ਫਾਫੇ ਮਿਲਣ ਤਾਂ ਸਾਨੂੰ ਯਾਦ ਰੱਖਿਆ ਕਰੋ। ਹਾਂ, ਇਹ ਵੀ ਗੱਲ ਸਹੀ, ਪਰ ਲਿਫਾਫੇ ਮਿਲਦੇ ਨਹੀਂ। ਇਹ ਬੜਾ ਨੁਕਸਾਨ ਹੈ। ਅੱਛਾ, ਤੁਸੀਂ ਟੂਰਿਜ਼ਮ ਦਾ ਬਿਜ਼ਨਸ ਵੀ ਕਰਦੇ ਹੋ ਤੇ ਲੋਕੀ ਤਾਂ ਮੈਂ ਵੀ ਕਹਿੰਦੇ ਸੁਣੇ ਨੇ, ਤੁਹਾਨੂੰ ਪਤਾ ਉਹੀ ਕੰਪਨੀ ਸਾਡੀ, ਉਹੀ ਤਕਰੀਬਨ ਤੁਹਾਡੀ ਵੀ ਜਿੰਨਾ ਸਾਡਾ ਉੱਠਣਾ ਬੈਠਣਾ, ਉਹਨਾਂ ਨੇ ਇਹ ਵੀ ਮੈਂ ਕਹਿੰਦੇ ਸੁਣਿਆ ਲੋਕਾਂ ਨੂੰ ਕਿ ਨਾਸਰ ਢਿੱਲੋਂ ਜਿਹੜਾ ਹੈ ਇਹ ਤਾਂ ਇਸ ਕਰਕੇ ਕੰਮ ਮਤਲਬ ਕੀਤੀ ਜਾ ਰਿਹਾ, ਇਹਨੂੰ ਅਫੋਰਡ ਕਰ ਰਿਹਾ ਕਿਉਂਕਿ ਅਸਲ 'ਚ ਇਹਦਾ ਕੰਮ ਟੂਰਿਜ਼ਮ ਹੈ, ਇਹਨੂੰ ਤਾਂ ਫਾਇਦਾ ਹੁੰਦਾ ਹੈ, ਲੋਕੀ ਇਹਦੇ ਬੁਲਾਉਣ ਤੇ ਆਉਂਦੇ ਹੈ, ਲੋਕਾਂ ਨੂੰ ਭੇਜਦਾ ਹੈ। ਹਾਂ ਬਿਲਕੁਲ, ਟੂਰਿਜ਼ਮ ਕੰਪਨੀ ਆਪਣੀ, ਲੇਕਿਨ ਮੈਂ 2013 ਤੋਂ ਕਰਨ ਡਿਆ ਟੂਰਿਜ਼ਮ ਕੰਪਨੀ ਬਣਾਈ ਮੈਂ 1.5 ਸਾਲ ਪਹਿਲਾਂ। ਤੇ 1.5 ਸਾਲ ਪਹਿਲਾਂ ਮੈਂ 8 ਸਾਲ ਤੇ ਉਦਾਂ ਹੀ ਕੀਤਾ ਜੇ ਮੰਨ ਕੇ ਚੱਲੋ ਤੁਸੀਂ। ਤੇ ਫਿਰ ਵੀ ਲੇਕਿਨ ਇਹ ਵੀ ਜੇ ਹੁਣ ਮੈਂ ਕਹਾਂ ਵੀ ਜੇ ਸਰਵਾਈਵਲ ਲਈ ਤੁਹਾਡੇ ਕੋਲ ਤੁਹਾਡੀ ਜੇਬ, ਮੈਂ ਜੇ ਲਾਹੌਰ ਆਉਣਾ ਤੁਹਾਡੇ ਕੋਲ ਪੋਡਕਾਸਟ ਕਰਨ ਲਈ ਤੇ ਮੇਰੀ ਗੱਡੀ 'ਚ ਤੇਲ ਵੀ ਪੈਣਾ, ਮੈਂ ਇੱਥੇ ਆਉਣਾ ਵੀ ਆ, ਇੱਕ ਦਿਨ ਵੀ ਲੰਘਾਉਣਾ, ਤੇ ਪਿੱਛੇ ਮੇਰੀ ਫੈਮਿਲੀ ਵੀ ਆ, ਮੈਂ ਉਹਨਾਂ ਲਈ ਵੀ ਕੁਛ ਕਰਨਾ। ਪੈਸਿਆਂ ਤੋਂ ਬਗੈਰ ਤੇ ਕੁਛ ਮੁਮਕਿਨ ਨਹੀਂ ਹੈ। ਮੈਂ ਕੁਛ ਸੋਸ਼ਲ ਕਰਨਾ, ਮੇਰੇ ਕੋ ਪਹਿਲੋਂ ਕਿਉਂ ਨਾ ਖਿਆਲ ਆ ਗਿਆ ਵੀ ਮੈਂ ਸੋਸ਼ਲ ਲੋਕਾਂ ਨੂੰ ਮਿਲਾਵਾਂ। 2014 ਤੋਂ ਪਹਿਲਾਂ ਮੈਂ ਜੌਬ ਕਰਦਾ, ਮੇਰੇ ਕੋ ਨਹੀਂ ਸੀ ਇੰਨੀ ਹਿੰਮਤ, ਫਿਰ ਮੈਂ ਬਿਜ਼ਨਸ 'ਚ ਆ ਗਿਆ, ਫਿਰ ਮੇਰੀ ਜੇਬ ਜ਼ਿਆਦਾ ਦੇਣ ਲੱਗੀ ਬਿਕਾਜ਼ ਸੋਸ਼ਲ ਕਰ ਲੈਂਦੇ ਕੁਛ, ਤੇ ਫਿਰ ਸੋਸ਼ਲ ਕਰਨ ਲੱਗ ਪਏ। ਜੇ ਤੁਹਾਡੀ ਜੇਬ ਹੀ ਨਹੀਂ ਜ਼ਿਆਦਾ ਦਿੰਦੀ, ਤੁਸੀਂ ਸਟਰੋਂਗ ਨਹੀਂ ਹੈ, ਤੁਹਾਡਾ ਬਿਜ਼ਨਸ ਨਹੀਂ ਹੈ, ਤੁਸੀਂ ਕਿਸੇ ਨੂੰ ਐਂਟਰਟੇਨ ਕਿਵੇਂ ਕਰ ਲਓਗੇ, ਕਿਸੇ ਨੂੰ ਸੋਸ਼ਲ ਕਿਵੇਂ ਹੋ ਜਾਓਗੇ? ਮੈਂ ਇੱਕ ਇਹ ਗੱਲ ਕਹਿੰਦਾ ਵੀ ਜਿਹੜੇ ਇਸ ਤਰ੍ਹਾਂ ਗੱਲ ਕਰਦੇ ਵੀ ਤੁਸੀਂ ਇੱਕ ਮੈਂ ਤੁਹਾਨੂੰ ਮਹਿਮਾਨ ਦੇਣਾ ਤੇ ਤੁਸੀਂ ਉਹਨੂੰ 4 ਦਿਨ ਸਿਰਫ ਰੱਖ ਕੇ ਵੇਖੋ, ਬੜਾ ਔਖਾ। ਫਿਰ ਤੁਸੀਂ ਉਹਨੂੰ ਕਿਵੇਂ ਰੱਖਦੇ ਜੀ, ਉਹਨੂੰ ਕਿਵੇਂ ਐਂਟਰਟੇਨ ਕਰਦੇ ਜੀ, ਤੁਸੀਂ ਆਪਣੀ ਜੇਬ ਚੋਂ ਖਰਚ ਕਰਕੇ ਵੇਖੋ ਵੀ ਉਹਨੇ 5 ਸਟਾਰ ਹੋਟਲ ਵੀ ਰਹਿਣਾ, ਉਹਨੇ ਗੱਡੀ ਫੋਰਚੂਨਰ 'ਚ ਵੀ ਘੁੰਮਣਾ, ਉਹਨੇ ਆਸੇ-ਪਾਸੇ ਵੀ ਜਾਣਾ, ਤੁਸੀਂ 4 ਦਿਨ ਰਹਿ ਕੇ ਵੇਖੋ, ਫਿਰ ਪਤਾ ਲੱਗ ਜਾਏਗਾ। ਅੱਛਾ, ਵੈਸੇ ਯਾਰ ਇਹ ਤਾਂ ਅਸੀਂ ਸੋਚਿਆ ਨਹੀਂ ਸੀ ਕਦੀ ਕਿ ਇੰਨਾ ਖਰਚਾ ਵੀ ਕਰਨਾ ਪੈਂਦਾ। ਲੇਕਿਨ ਮੁਸ਼ਕਿਲ ਮਰਹਲਾ ਕਿਹੜਾ ਹੁੰਦਾ ਹੈ ਜਿਹੜਾ ਉਧਰੋਂ ਲੋਕਾਂ ਨੇ ਆਣਾ ਹੈ, ਵੀਜ਼ਾ ਆਸਾਨੀ ਨਾਲ ਲੋਕਾਂ ਨੂੰ ਮਿਲ ਜਾਂਦਾ ਹੈ, ਇੱਧਰੋਂ ਜਾਣ ਵਾਲਿਆਂ ਨੂੰ ਮਿਲ ਜਾਂਦਾ ਹੈ, ਉਹ ਕਿਵੇਂ ਪੂਰੇ ਕਰਦੇ ਹੋ ਮਾਮਲਾਤ? ਪਹਿਲੀ ਗੱਲ ਤਾਂ ਜਿਵੇਂ ਤੁਸੀਂ ਆਪਾਂ ਕਰਨ ਰਹੇ ਹਾਂ ਨਾ ਵੀ ਜਿਹੜੇ ਲੋਕ ਆਉਂਦੇ ਨੇ, ਆਪਾਂ ਕਿਸੇ ਹੱਦ ਤੱਕ ਤੇ ਕਿਸੇ ਨੂੰ ਮਤਲਬ ਮੇਰੇ ਕੋਲ ਜਾਣ ਵਾਲੇ ਦੋਸਤ ਆ ਜਾਣ, ਉਹਦੇ ਗਾਂ ਦੋਸਤ ਆ ਜਾਣ, ਉਹਨਾਂ ਨੂੰ ਤੇ ਆਪਾਂ ਬਰਦਾਸ਼ਤ ਕਰ ਸਕਦੇ ਹਾਂ, ਚੱਲ ਸਕਦੇ ਹਾਂ। ਹੁਣ ਜਦੋਂ ਤੁਹਾਡੇ ਕੋਲ ਮਤਲਬ ਇਸ ਮੇਰੀ ਕੰਪਨੀ ਆ, ਜੇ ਮੈਂ ਕਹਾਂ ਵੀ ਮੇਰੇ ਕੋਲ ਰੋਜ਼ 10 15 20 ਬੰਦੇ ਆਉਂਦੇ ਤੇ ਸਾਰਿਆਂ ਦਾ ਮੈਂ ਚੱਲਾਂਗਾ, ਐਸਾ ਤਾਂ ਨਹੀਂ ਹੋਣਾ। ਜਿੰਨੇ ਘੁੰਮਣ ਆਉਣਾ ਉਹਨੇ ਇਹ ਸੋਚ ਕੇ ਆਉਣਾ, ਮੈਂ ਸਪੋਜ਼ ਮੈਂ ਦੁਨੀਆ ਘੁੰਮ ਗਿਆ ਕਿ ਮੈਂ ਗੱਡੀ ਤੇ ਗਿਆ, ਜੇ ਮੈਂ ਸਾਰਿਆਂ ਨਾਲ ਮਾੜਾ ਮੁਲਕ ਕਹਾਂ ਵੀ ਸਾਰਿਆਂ ਨੂੰ ਕੋਈ ਮੁਲਕ ਲੱਗਾ ਲਓ, ਕਿਸੇ ਨੂੰ ਮਾੜਾ ਤਾਂ ਨਹੀਂ ਕਹਿੰਦਾ, ਤੇ ਮੈਂ $1500 $2000 ਤੇ ਸੋਚ ਕੇ ਜਾਊਂਗਾ ਵੀ ਇਹਨੇ ਲਾਉਣੇ ਵੀ ਜਿੱਥੇ ਤੁਸੀਂ ਘੁੰਮਣ ਜਾਣਾ, ਜੇ ਤੁਸੀਂ ਚੰਗਾ ਰਹਿਣਾ, ਚੰਗਾ ਖਾਣਾ, ਚੰਗਾ ਪੀਣਾ, ਪੈਸੇ ਤੇ ਲੱਗਣੇ। ਜੇ ਤੁਸੀਂ ਇਹ ਸੋਚ ਕੇ ਜਾਓ ਕਿ ਅਗਲੇ ਨੇ ਲਾਉਣੇ, ਫਿਰ ਘਰ ਬੈਠੇ ਰਹੋ। ਇਦਾਂ ਹੀ ਆ। ਲੇਕਿਨ ਇਹ ਆ ਵੀ ਜਿੰਨਿਆਂ ਨੂੰ ਅਸੀਂ ਸਮਝਦੇ ਆ ਵੀ ਅਸੀਂ ਜਿੰਨਾ ਕੁ ਕਰ ਸਕਦੇ ਆ, ਮੈਂ ਤਾਂ ਲਵਲੀ ਜਦੋਂ ਸਟਾਰਟਿੰਗ 'ਚ ਅਸੀਂ ਬਿਜ਼ਨਸ ਆਏ ਸਾਂ ਮਤਲਬ ਇਹਨਾਂ ਦੇ ਪਾਰਟਨਰ ਹੋਣਗੇ ਹਨਾ, ਵੀਡੀਓ ਬਣਾਉਂਦੇ ਵਾਸਤੇ ਅਸੀਂ ਆਪਣੇ ਰੀਅਲ estate ਦੇ ਕੰਮ ਤੋਂ 10% ਹਿੱਸਾ ਰੱਖਿਆ ਹੁੰਦਾ ਸੀ ਵੀ ਅਸੀਂ ਇਹਨਾਂ ਕੰਮਾਂ ਤੇ ਲਾਉਣਾ, ਤੇ ਅਸੀਂ ਲਾਇਆ ਵੀ। ਫਿਰ ਜਦੋਂ YouTube ਤੋਂ ਆਉਣ ਲੱਗ ਪਏ, ਫਿਰ ਸਾਨੂੰ ਮਹਿਸੂਸ ਨਹੀਂ ਹੁੰਦਾ ਵੀ ਕੋਈ ਨਹੀਂ YouTube ਤੋਂ ਆਉਂਦੇ, ਠੀਕ ਹੈ। ਹੁਣ ਵੀ ਮੇਰਾ ਆਪਣਾ ਖਰਚ, ਮੇਰਾ ਫੇਰਾ ਤੋਰਾ, ਜੇ ਮੈਂ ਕਹਾਂ ਵੀ ਥੋੜਾ ਨਹੀਂ ਤੇ ਵਾਹਵਾ ਹੈ, ਲੇਕਿਨ ਇਹ ਵੀ ਸਾਰਾ ਕੁਝ YouTube ਤੋਂ ਕਵਰ ਹੋ ਜਾਂਦਾ। ਲੇਕਿਨ ਉੱਥੇ ਸਰਵਾਈਵਲ ਵਾਸਤੇ ਤੁਹਾਨੂੰ ਕੰਮ ਵੀ ਜ਼ਰੂਰੀ ਆ, ਬਿਜ਼ਨਸ ਵੀ ਜ਼ਰੂਰੀ ਆ। ਜਿਹੜੇ ਮਾਮਲਾਤ ਨੇ ਵੀਜ਼ੇ ਦੇ, ਹੁਣ ਵੀਜ਼ੇ ਸੌਖੇ ਨੇ,
ਪਹਿਲੇ ਤਾਂ ਕਿਸ ਤਰ੍ਹਾਂ ਸੀ ਵੀ ਜੇ ਤੁਹਾਡੇ ਕੋਲ ਬਾਹਰੋਂ ਕੋਈ ਵੀ ਆ ਜਾਂਦਾ ਸੀ ਤੁਹਾਨੂੰ ਰੋਜ਼ ਦੇਖੋ 20 ਫੋਨ ਆਉਂਦੇ ਸੀ ਵੀ ਕਿੱਧਰ ਗਿਆ ਪ੍ਰਾਹੁਣਾ, ਕਿਸੇ ਨੂੰ ਗਿਆ, ਕਿੱਥੇ ਆ, ਹੂੰ ਕਦੀ ਉਸ ਮਹਿਕਮੇ ਦਾ, ਕਦੀ ਉਸ ਮਹਿਕਮੇ ਦਾ। ਹੁਣ ਥੋੜਾ ਜਿਹਾ ਸਕੂਨ ਹੈ, ਲੇਕਿਨ ਹਲੇ ਵੀ ਆਉਂਦੇ। ਹੂੰ ਮਤਲਬ ਇਹਨਾਂ ਮਹਿਮਾਨਾਂ ਨੂੰ ਝੱਲਣਾ ਕੋਈ ਸੌਖਾ ਵੀ ਨਹੀਂਗਾ, ਸਹੀ 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 ਔਖਾ ਵੀ ਹੈ। ਔਖਾ ਵੀ ਹੈ। ਹਾਂਜੀ। ਮਤਲਬ ਇਹ ਤੁਹਾਡੀ ਕਹਿੰਦੇ ਹੁੱਬੁਲ ਵਤਨੀ ਤੇ ਵੀ ਤਾਂ ਗੱਲ ਆਉਂਦੀ ਹੈ ਹਾਂਜੀ ਨਾ। ਹਾਂਜੀ ਲੋਕੀ ਸ਼ੱਕ ਕਰਦੇ ਨੇ, ਕਹਿੰਦੇ ਲੋਕੀ ਭੈੜੇ ਸ਼ੱਕ ਕਰਦੇ ਵਾਲੀ ਗੱਲ ਹੁੰਦੀ ਹੈ। ਅੱਛਾ, ਮੈਨੂੰ ਸ਼ੱਕ ਤੋਂ ਯਾਦ ਆਇਆ, ਭਾਬੀ ਨੇ ਕਦੀ ਸ਼ੱਕ ਨਹੀਂ ਕੀਤਾ ਕਿ ਬਹੁਤ ਵੀ ਇਹ ਵਧੀਆ ਤਾਂ ਬੁੜੀਆਂ ਲਈ ਫਿਰਦਾ ਸਾਰਾ ਸਾਰਾ ਦਿਨ, ਉਧਰੋਂ ਬਹੁਤ- ਆਉਂਦੀਆਂ ਬਹੁਤ ਵਧੀਆ ਐਕਟਰ ਆਉਂਦੀਆਂ ਨੇ। ਹੁਣ ਮੈਂ ਮੁੰਡੇ ਨੂੰ ਕਿਹਾ ਵੀ ਸਟੋਰੀਆਂ ਪਾ ਦੀ ਮੇਰੀਆਂ ਸਨੈਪਚੈਟ ਤੇ। ਜਦੋਂ ਉਹਨੇ ਸਟੋਰੀ ਪਾਈ ਉਹਨੇ ਵੇਖ ਲੈਣੀ, ਉਹਨੇ ਲੈਣਾ ਪੁੱਛਣਾ ਮੇਰੇ ਕੋਲ ਕੌਣ ਹੈ। ਨਹੀਂ ਨਹੀਂ, ਮੈਂ ਸਾਰਿਆਂ ਦੇ ਹੀ ਹਾਲ ਹੈ। ਭੈਣ ਹੁੰਦੀਆਂ ਭਾਬੀ ਜੀ, ਕੋਈ ਮਸਲਾ ਹੀ ਨਹੀਂ ਹੈ। ਤੁਸੀਂ ਤਾਂ ਮੈਨੂੰ ਡਰਾ ਦਿੱਤਾ ਕਿ ਅਗਲੀ ਵਾਰੀ ਮੈਂ ਤਾਂ ਕਦੀ ਕਵਾਂਗੇ ਮੈਂ ਆਉਂਦੀ ਤੁਹਾਡੇ ਘਰ। ਨਹੀਂ ਉਹ ਜਾਣਦੀ ਤੁਹਾਨੂੰ। ਹਾਂ ਬਸ ਫਿਰ ਸਹੀ ਆ, ਫਿਰ ਮਸਲਾ ਨਹੀਂ ਹੋਣਾ। ਅੱਛਾ, ਮਤਲਬ ਲੋਕੀ ਆਉਂਦੇ ਨੇ, ਬੱਚੇ ਤੁਹਾਡੇ ਹੈਗੇ ਨੇ? ਹਾਂਜੀ ਹਾਂਜੀ, ਬੱਚੇ ਮਾਸ਼ਾਅੱਲਾ, ਕਿੰਨੇ ਨੇ? 2 ਬੇਟੀਆਂ 2 ਬੇਟੇ। ਮਾਸ਼ਾਅੱਲਾ। ਹਾਂਜੀ। ਕਿੰਨੇ ਕਿੰਨੇ ਹੋ ਗਏ, ਕਿੱਡੇ ਕਿੱਡੇ ਵੱਡੇ ਨੇ? ਇੱਕ ਵੱਡਾ 11.5 ਸਾਲਾਂ ਦਾ, ਸਾਰਾ ਨਿੱਕਾ 2.5 ਸਾਲ ਦਾ। ਉਹ ਮਾਸ਼ਾਅੱਲਾ ਠੀਕ ਹੋ ਗਿਆ ਹੈ। ਤੇ ਹਾਂਜੀ। ਉਹ ਵੀ ਤਾਂ ਤੁਹਾਡੇ ਕੋਲ ਇੰਸਪਾਇਰ ਹੁੰਦਾ ਹੀ ਹੋਣਾ, ਜਿਹੜੇ ਥੋੜਾ ਬਹੁਤ ਸਮਝਦੇ ਨੇ। 11.5 ਸਾਲ ਨੂੰ ਸਮਝ ਆਉਂਦੀ ਹੋਣੀ ਹੈ। ਨਹੀਂ ਨਹੀਂ, ਉਹ ਬਹੁਤ ਵਧੀਆ, ਮਤਲਬ ਉਹਨੂੰ ਸਾਰਾ ਮੈਂ ਉਹਨੂੰ ਸਿਖਾਉਣਾ ਹੁੰਦਾ ਪੰਜਾਬੀ ਬੋਲਣੀ, ਕਿਉਂਕਿ ਤੁਹਾਨੂੰ ਪਤਾ ਹੀ ਆ ਸਾਡੇ ਮਾਰ ਆ ਸਕੂਲਾਂ 'ਚ ਵੀ ਪੰਜਾਬੀ ਨਹੀਂ ਪੜ੍ਹਾਈ ਜਾਂਦੀ। ਲੇਕਿਨ ਮੈਂ ਇਹਨਾਂ ਦਾ ਵੀ ਮਾਵਾਂ ਜਾਂ ਬੱਚਿਆਂ ਦਾ ਵੀ ਕਸੂਰ ਨਹੀਂ, ਸਾਡੇ ਪੜ੍ਹਾਇਆ ਹੀ ਹੋ ਜਾਂਦਾ। ਤੇ ਫਿਰ ਗੱਲ ਉਹ ਆ ਵੀ ਉਹਨਾਂ ਨੂੰ ਇਨਸਪਾਇਰ ਤੇ ਸਾਰੀ ਗੱਲ ਹੈ ਵੀ ਜੋ ਤੁਹਾਡੇ ਪੇਰੈਂਟਸ ਕਰਦੇ ਹੋ ਕੁਛ ਨਾ ਕੁਛ ਤੇ ਵੇਖਦੇ ਹੀ ਆ। ਇਸ ਵੀਡੀਓ ਤੇ ਇੱਕ ਗੱਲ ਇਹ ਵੀ ਮੈਨੂੰ ਆ ਰਹੀ ਹੈ ਸਾਹਮਣੇ ਕਿ ਜਿੱਦਾਂ ਵੀ ਲਹਿੰਦੇ ਪੰਜਾਬ ਦੇ ਵਿੱਚ ਪੰਜਾਬੀ ਨੂੰ ਬਹੁਤ ਪਿਆਰ ਕਰਦੇ ਆ, ਪਰ ਗਾਂ ਉਹਨਾਂ ਦੀ ਜਿਹੜੀ ਜਨਰੇਸ਼ਨ ਆ, ਬੱਚੇ ਆ, ਉਹ ਉਰਦੂ ਵੱਲ ਜਾਂਦੇ ਪਏ ਆ। ਉਰਦੂ ਉਹਨਾਂ ਦੀ ਜਿੱਦਾਂ ਆਪਣੀ ਇੱਥੇ ਹਿੰਦੀ ਸਾਡੇ ਨੈਸ਼ਨਲ ਹਿੰਦੀ ਲੈਂਗੁਏਜ ਆ, ਹਾਂਜੀ। ਉਹਨਾਂ ਦੀ ਉਰਦੂ ਆ। ਤੇ ਹਾਂ। ਜਿੱਦਾਂ ਸਾਡੀ ਇੰਟਰਨੈਸ਼ਨਲ ਲੈਂਗੁਏਜ ਇੰਗਲਿਸ਼ ਆ ਜਾਂਦੀ ਆ, ਉਹਨਾਂ ਦੀ ਇੰਗਲਿਸ਼ ਆ। ਤੇ ਸਾਡੇ ਜਿਹੜੇ ਬੱਚੇ ਨੇ ਗਾਂ ਜਨਰੇਸ਼ਨ, ਹਾਂ ਹਿੰਦੀ ਵੱਲ ਘੱਟ ਜਾਂਦੇ ਪਏ ਨੇ, ਹਜੇ ਇੰਗਲਿਸ਼ ਵੱਲ ਜ਼ਿਆਦਾ ਜਾਂਦੇ ਨੇ। ਇੰਗਲਿਸ਼ ਨੂੰ ਜ਼ਿਆਦਾ ਮਤਲਬ ਸਮਝਦੇ ਵੀ ਖਰੇ ਰੈਫਰੈਂਸ ਵੀ ਦਿੰਦੇ ਕਿੱਡੀ ਕੁ ਵੱਡੀ ਲੈਂਗੁਏਜ ਆ, ਵੀ ਇਹ ਇੰਗਲਿਸ਼ ਸਿੱਖ ਕੇ ਬੋਲ ਕੇ ਅਸੀਂ ਕਿੱਡੇ ਕੁ ਤਗੜੇ ਬਣ ਜਾਂਦੇ ਆ। ਪਰ ਮਤਲਬ- ਨਹੀਂ, ਹਾਂ। ਮੇਰੇ ਹਿਸਾਬ ਨਾਲ ਜਿਹੜੀ ਤੁਹਾਡੀ ਮਾਂ ਲੈਂਗੁਏਜ ਆ, ਮਦਰ ਲੈਂਗੁਏਜ ਆ ਤੁਹਾਡੀ, ਉਹੀ ਤੁਸੀਂ ਬੋਲੋ। ਹਾਂ, ਕਨੈਕਸ਼ਨ ਬਣਾਉਣ ਵਾਸਤੇ ਤੁਸੀਂ ਹਰੇਕ ਭਾਸ਼ਾ ਸਿੱਖੋ, ਕਿਉਂਕਿ ਜਿੱਦਾਂ ਹੁਣ ਸਾਡੇ ਨੈਸ਼ਨਲ ਜਿਹੜੀ ਲੈਂਗੁਏਜ ਹੈ ਹਿੰਦੀ ਆ, ਅਸੀਂ ਉਹਨੂੰ ਮਾੜਾ ਨਹੀਂ ਕਹਿੰਦੇ। ਹਿੰਦੀ ਸਿੱਖਣੀ ਜ਼ਰੂਰੀ ਆ, ਬਹੁਤ ਵਧੀਆ ਗੱਲ ਆ। ਮੰਨ ਲਓ ਵੀ ਹੁਣ ਅਸੀਂ ਦਿੱਲੀ ਵੀ ਗਏ ਆ, ਆਪਾਂ ਉੱਥੇ ਜਾ ਕੇ ਪੰਜਾਬੀ ਤੇ ਉੱਥੇ ਸਾਰੇ ਹਿੰਦੀ ਬੋਲਦੇ ਆ, ਪੰਜਾਬੀ ਨਹੀਂ ਸਮਝ ਲੱਗਦੀ ਕਈ ਵਾਰੀ, ਤੇ ਆਪਾਂ ਉੱਥੇ ਹਿੰਦੀ ਬੋਲਦੇ ਆ। ਮਤਲਬ ਸਾਰੀਆਂ ਲੈਂਗੁਏਜਸ ਆਉਣੀਆਂ ਚਾਹੀਦੀਆਂ ਨੇ। ਤੇ ਜੇ ਆਪਾਂ ਆਪਣੇ ਗੁਰੂਆਂ ਦੀ ਵੀ ਗੱਲ ਕਰਨੇ, ਗੁਰੂ ਗੋਬਿੰਦ ਸਿੰਘ ਜੀ ਨੂੰ ਹਾਂ। ਕਿੰਨੀਆਂ ਭਾਸ਼ਾ ਆਉਂਦੀਆਂ ਬਹੁਤ ਸੀ, ਉਹਨਾਂ ਨੇ ਭਾਸ਼ਾ ਆਉਂਦੀਆਂ ਅਰਬੀ, ਸੀ, ਸਹੀ ਫਾਰਸੀ, ਗੱਲ ਆ। ਹਰੇਕ ਭਾਸ਼ਾ ਆਉਂਦੀ ਸੀ। ਤੇ ਮਤਲਬ ਹਰੇਕ ਚੀਜ਼ ਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ। ਤੇ ਜੇ ਆਪਾਂ ਗੱਲ ਕਰੀਏ ਇਸ ਟਾਈਮ ਪੰਜਾਬ ਦੀ, ਤੇ ਪੰਜਾਬੀ ਲੈਂਗੁਏਜ ਅਗਲੇ ਜਿਵੇਂ ਛੋਟੇ ਬੱਚਿਆਂ ਤੱਕ ਘੱਟ ਪਹੁੰਚਦੀ ਪਈ ਹੈ। ਅੱਜ ਕੱਲ ਜ਼ਿਆਦਾਤਰ ਜੇ ਆਪਾਂ ਸ਼ਹਿਰਾਂ ਵੱਲ ਚੱਲ ਜਾਈਏ, ਜਲੰਧਰ ਚੱਲ ਜਾਈਏ ਜਾਂ ਵੱਡੇ ਵੱਡੇ ਸ਼ਹਿਰਾਂ ਵੱਲ, ਉੱਥੇ ਮਾਂ ਪਿਓ ਹੈ ਪੰਜਾਬੀ ਪਰ ਬੱਚਿਆਂ ਨਾਲ ਹਿੰਦੀ ਚ ਗੱਲ ਆਪ ਕਰਦੇ। ਵੀ ਹਿੰਦੀ ਬੋਲਦੇ ਹਾਂ, ਆ। ਅਸੀਂ ਆਪਣੇ ਅੱਖੀ ਵੇਖਨੇ ਆ ਕਿ ਮੈਂ ਪੁੱਛਿਆ ਵੀ ਕਈ ਵਾਰੀ, ਮੈਂ ਕਿਹਾ ਤੁਸੀਂ ਘਰ ਪੰਜਾਬੀ ਕਿਉਂ ਨਹੀਂ ਬੋਲਦੇ? ਕਹਿੰਦੇ ਸਾਡੇ ਬੱਚੇ ਹਿੰਦੀ ਬੋਲਦੇ ਨੇ, ਕਿਉਂਕਿ ਸਕੂਲਾਂ 'ਚ ਹਿੰਦੀ ਤੇ ਇੰਗਲਿਸ਼ ਹੀ ਬੋਲਦੇ ਪਰ ਆ। ਮੈਂ ਇੱਥੇ ਇੱਕ ਗੱਲ ਕਹਿਣਾ ਚਾਹੁੰਦਾ, ਹਾਂ। ਜੇ ਉਹਨਾਂ ਦੇ ਮਾਪਿਓ ਘਰ 'ਚ ਹਾਂਜੀ। ਪੰਜਾਬੀ ਬੋਲਣ, ਹਾਂ। ਉਹਨਾਂ ਨੂੰ ਕੁਛ ਨਾ ਕੁਛ ਤਾਂ ਸਮਝ ਆਊਗੀ ਨਾ ਵੀ ਹਮ। ਪੰਜਾਬੀ ਹੈ ਸਾਡੀ ਭਾਸ਼ਾ ਆ। ਹਾਂ। ਪਰ ਉਹ ਨਹੀਂ, ਉਹ ਖੁਦ ਉਹਨਾਂ ਨਾਲ ਹਿੰਦੀ 'ਚ ਗੱਲ ਹਿੰਦੀ 'ਚ, ਕਰਦੇ ਆ, ਹਾਂ। ਜਾਂ ਉਹਨਾਂ ਨਾਲ ਫਿਰ ਇੰਗਲਿਸ਼ ਕਹਿੰਦੇ 'ਚ ਸਾਡੇ ਗੱਲ ਬੱਚਿਆਂ ਨੂੰ ਕਰਦੇ ਆ। ਹਿੰਦੀ ਮਤਲਬ ਪੰਜਾਬੀ ਆਉਂਦੀ ਨਹੀਂ। ਤੁਸੀਂ ਗੱਲ ਕਰੋਗੇ ਤੇ ਵੀ ਆਏਗੀ ਕੋਸ਼ਿਸ਼ ਨਾ। ਨਹੀਂ ਕਰਦੇ ਜ਼ਿਆਦਾਤਰ। ਕੀ ਕਰਦੇ ਆ ਮੇਰੇ ਡੈਡੀ ਕਿੱਥੇ ਜਾਂਦੇ ਆ, ਕਿਵੇਂ ਕਰਦੇ ਆ। ਮੈਂ ਆ ਕੇ ਇੱਕ ਦਿਨ ਦੱਸਦਾ ਸਾਂ, ਉਹਦਾ ਕੁਐਸਚਨ ਹੈ ਨਾ, ਵੀਡੀਓ ਬੜੀ ਵਾਇਰਲ ਹੋਈ। ਇੱਕ ਦੋਸਤ ਨੇ ਪਾਈ ਸੀ, ਮੈਂ ਉਹਨਾਂ ਬਾਰਡਰ ਮੈਨੂੰ ਵਿਖਾ ਕੇ ਲਿਆ, ਬਾਰਡਰ ਜਾਣਾ। ਉਦੋਂ 9 ਸਾਲਾਂ ਦਾ ਮੈਂ ਉਹਨੂੰ ਬਾਰਡਰ ਤੇ ਲੈ ਗਿਆ ਸਾਰੇ ਬੱਚਿਆਂ ਨੂੰ। ਜਦੋਂ ਪਰੇਡ ਕਰਦੇ ਆ ਨਾ, ਤੇ ਉਹ ਅਗਰੈਸਿਵ ਇੰਨੇ ਹੁੰਦੇ ਆ ਦੋਵਾਂ ਪਾਸੇ ਵਾਲੇ, ਵੀ ਜਿਵੇਂ ਨਾ ਇੱਕ ਦੂਜੇ ਨੂੰ ਮਾਰ ਹੀ ਦੇਣਾ, ਲੱਤਾਂ ਨਾਲ ਹੀ ਮਾਰ ਮੁੱਛਾਂ ਲੱਤਾਂ ਨਾਲ। ਤੇ ਮੈਨੂੰ ਆਂਦਾ ਉਰਦੂ ਚ ਨਾ ਐਕਸੈਂਟ ਚ, ਬਾਬਾ आप तो कहते थे इंडिया वाले मेरे दोस्त हैं। हाँ। मैं कहा हाँ, ये तो हमारे दुश्मन है। मैं कहा वो किਵੇਂ ਪੁੱਤ? ਆਂਦਾ ਇਹ ਦੇਖੋ ਇੱਕ ਦੂਸਰੇ से गुस्से से कर रहे हैं, परेड कर रहे हैं, गुस्सा दिखा रहे हैं। मैं कहा नहीं ਪੁੱਤ, ਏਦਾਂ ਨਹੀਂਗਾ, ਇਹ ਰਿਹਰਸਲ ਇਕੱਠੇ ਕਰਦੇ ਆ, ਇਹ ਇਹਨਾਂ ਨੇ ਫਲੈਗ ਸੈਰੇਮਨੀ ਹੁੰਦੀ ਹੈ, ਏਦਾਂ ਹੀ ਕਰਦੇ ਆ। ਏਦਾਂ ਹੀ ਹੁੰਦੀ ਹੈ, ਬੰਦਾ ਇਹ ਵੀ ਪਰੰਪਰਾ ਬਣੀ ਹੋਈ ਹੈ ਨਾ, ਇੰਜ ਹੀ ਹੋਣਾ। ਤੇ ਬੱਚੇ ਜਿਹੜੇ ਨੇ ਤੁਹਾਡੇ ਕੋਲ ਇਨਸਪਾਇਰ ਹੋ ਕੇ ਪੰਜਾਬੀ ਬੋਲਣ ਦੀ ਕੋਸ਼ਿਸ਼ ਕਰਦੇ ਨੇ? ਨਹੀਂ, ਕੋਸ਼ਿਸ਼ ਨਹੀਂ, ਪੰਜਾਬੀ ਬਹੁਤ ਸੋਹਣੀ ਬੋਲਦੇ। ਮੇਰਾ ਬੇਟਾ ਛੋਟਾ 2.5 ਸਾਲ ਦਾ, ਬਹੁਤ ਸੋਹਣੀ ਬੋਲਦਾ। ਮੇਰੀ ਸਾਰਾ ਛੋਟੀ ਬੇਟੀ, ਉਹ ਬਹੁਤ ਸੋਹਣੀ ਪੰਜਾਬੀ ਬੋਲਦੀ, ਉਹ ਤੇ ਉਰਦੂ ਬੋਲਦੀ ਨਹੀਂ। ਮਤਲਬ ਇਹ ਮੈਂ ਜਦੋਂ ਹੁਣ ਮੈਂ ਲਾਹੌਰ ਆਇਆ, ਜੇ ਉਹਨਾਂ ਕਹਿਣਾ ਨਾ ਵੀ ਫਲਾਣੀ ਚਾਹ ਚਾਹੀਦੀ, ਮੈਂ ਹੁਣ ਪਹਿਲੋਂ ਵੀਡੀਓ ਬਣਾ ਕੇ ਭੇਜੋ। ਮੇਰੇ ਸਪੋਜ਼ ਮੇਰੇ ਬੱਚੇ ਮੈਨੂੰ ਕਹਿਣ ਵੀ ਕੋਈ ਚੀਜ਼ ਮੈਂ ਲੈਣੀ ਹੈ, ਤੇ ਤੁਸੀਂ ਲਾਹੌਰੋਂ ਲਈ ਆਇਓ, ਚਾਕਲੇਟ ਹੀ ਕਹਿ ਲਓ। ਮੈਂ ਇਹਨਾਂ ਨੂੰ ਕਹਿਣਾ ਵੀ ਜਿਹੜੀ ਚੀਜ਼ ਚਾਹੀਦੀ ਹੈ ਨਾ, ਮੈਨੂੰ ਵੀਡੀਓ ਮੈਸੇਜ ਕਰੋ, ਪੰਜਾਬੀ ਚ ਬੋਲ ਕੇ ਦੱਸੋ ਵੀ ਆਹ ਚੀਜ਼ ਚਾਹੀਦੀ ਹੈ, ਤੇ ਫਿਰ ਮੈਂ ਲੈ ਕੇ ਆਉਣੀ ਤੇ ਨਹੀਂ।
ਉਹ ਫਿਰ ਕਰਨਗੇ। ਕੀ ਬਾਤ। ਫਿਰ ਉਹ ਵੀਡੀਓ ਮੈਸੇਜ ਛੋਟਾ ਬਣਾ ਕੇ ਭੇਜਣਗੇ, ਮੈਨੂੰ ਆਹ ਪਾਪਾ ਆਹ ਚੀਜ਼ ਚਾਹੀਦੀ, ਮੈਨੂੰ ਆਹ ਚਾਕਲੇਟ ਚਾਹੀਦੀ। ਤੇ ਮੈਂ ਕੋਸ਼ਿਸ਼ ਕਰਦਾ ਨਾਲ ਵੀ ਇਸ ਤਰ੍ਹਾਂ ਉਹਨਾਂ ਨੂੰ ऐसा अब्बा कहाँ से ਲੱਭਾ ਤਾਂ ਉਹ ਵਾਲੀ ਗੱਲ ਹੈ। ਅੱਛਾ ਅੱਬਾ ਹੈ। ਅੱਛਾ ਅਸੀਂ ਗੱਲ ਤਾਂ ਕਰ ਬੱਚਿਆਂ ਦੀ ਵੀ ਗੱਲ ਹੋ ਗਈ, ਉਹਨਾਂ ਦੇ ਸਕੂਲਾਂ ਚ ਕਦੇ ਕੋਈ ਨੋਟਿਸ ਨਹੀਂ ਆਇਆ ਕਿ ਪੰਜਾਬੀ ਜ਼ਿਆਦਾ ਬੋਲਦੇ ਨੇ, ਉਰਦੂ ਵੱਲ ਧਿਆਨ ਨਹੀਂ ਦਿੰਦੇ? ਸਾਡੇ ਸਕੂਲਾਂ ਦਾ ਹਿਸਾਬ ਕਿਤਾਬ ਵੀ ਇਸ ਤਰ੍ਹਾਂ ਦਾ, ਉੱਥੇ ਮੈਨੂੰ ਅੱਗੇ ਦੱਸੇ ਮੇਰਾ ਦੋਸਤ ਇੱਕ ਦੱਸੇ ਵੀ ਮੇਰੀ ਬੇਟੀ एजुकेटेड स्कूल है, ਉੱਥੇ ਜਾਂਦੀ है, ਤੇ ਮੈਨੂੰ ਆ ਕੇ ਕਹਿੰਦੀ बाबा आज हमारे स्कूल में 2 पंजाबी बच्चे आए थे। ਤੇ ਉਹ ਆਂਦਾ ਤੇ ਪੁੱਤ ਤੂੰ ਪੰਜਾਬੀ ਨਹੀਂ? ਅੱਛਾ ਮੈਂ ਵੀ ਪੰਜਾਬੀ ਹਾਂ। ਸਾਡੇ ਬੱਚਿਆਂ ਨੂੰ ਤੇ ਇਹ ਨਹੀਂ ਪਤਾ। ਇਹ ਨਹੀਂ ਪਤਾ ਸੀ। ਤੇ ਉਹ ਦੱਸਣਾ ਕਿੰਨੇ ਆ? ਦੱਸਣਾ ਅਸੀਂ ਦੱਸਣਾ, ਸਾਡੇ ਮੀਡੀਆ ਨੇ ਦੱਸਣਾ। ਜੇ ਦੱਸਾਂਗੇ ਤਾਂ ਪਤਾ ਲੱਗੂ। ਹੁਣ ਇਹ ਕੰਮ ਸ਼ੁਰੂ ਹੋਇਆ ਵੀ 10 ਪੈਣ ਡਈ ਹੈ, ਸਾਨੂੰ ਤੇ ਹੁਣ ਤੱਕ ਤੇ ਦੱਸੀ ਨਹੀਂ ਨਾ ਗਿਆ। ਸਾਨੂੰ